ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਸਵਾਗਤ ਹੈ। ਅਮਰੀਕਾ ਕੈਲੀਫੋਰਨੀਆ ਦੀਆਂ ਅਹਿਮ ਖਬਰਾਂ ਲੈ ਕੇ ਹਾਜ਼ਰ ਹਾਂ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 13 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹਲਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ FBI ਨੇ ਮੈਸਾਚੂਸੇਟਸ ਦੇ ਏਅਰ ਨੈਸ਼ਨਲ ਗਾਰਡਸਮੈਨ ਜੈਕ ਟੀਗਜ਼ਰੀਆ ਉਸ ਨੂੰ ਜੋ ਆ ਕਲਾਸੀਫਾਈਡ ਡਾਕੂਮੈਂਟ ਲੀਕ ਕਰਨ ਦੇ ਮਾਮਲੇ ਵਿੱਚ ਅਰੈਸਟ ਕਰ ਲਿਆ ਆ। 21 ਸਾਲਾਂ ਦਾ ਜੈਕ ਇਸ ਜੋ ਨੈਸ਼ਨਲ ਗਾਰਡਸਮੈਨ ਦੀ ਤਰ੍ਹਾਂ ਮੈਸਾਚੂਸੇਟਸ ਦੇ ਏਅਰ ਨੈਸ਼ਨਲ ਗਾਰਡ ਦੇ ਉੱਤੇ ਕੰਮ ਕਰਦਾ ਸੀ ਤੇ ਉਸਨੇ ਕਹਿੰਦੇ ਜਿਹੜੀ ਇਹ ਇਨਫੋਰਮੇਸ਼ਨ ਆ ਯੂਕਰੇਨ ਤੇ ਰਸ਼ੀਆ ਦੇ ਜੰਗ ਵਾਲੀ ਜੋ ਉਹਦੇ ਵਿੱਚ ਪੈਂਟਾਗਨ ਦੀ ਸਾਰੀ ਜਿਹੜੀ ਇਨਫੋਰਮੇਸ਼ਨ ਸੀ ਉਸ ਨੂੰ ਲੀਕ ਕੀਤਾ ਸੀ। ਜੈਕ ਨੇ ਏਅਰ ਨੈਸ਼ਨਲ ਗਾਰਡਸ ਨੂੰ ਸਤੰਬਰ 2019 ਦੇ ਵਿੱਚ ਜੁਆਇਨ ਕੀਤਾ ਸੀ। ਉਹਦੀ ਜਿਹੜੀ ਬਹੁਤ ਜ਼ਿਆਦਾ ਕਹਿੰਦੇ ਹਾਈਐਸਟ ਲੈਵਲ ਸਿਕਿਉਰਿਟੀ ਕਲੀਅਰੈਂਸ ਹੋਈ ਸੀ, ਜੋ ਕਿ ਫੈਡਰਲ ਗਵਰਨਮੈਂਟ ਨੇ ਗ੍ਰਾਂਟ ਕੀਤੀ ਸੀ। ਕਿਉਂਕਿ ਇਹ ਸਾਰੇ ਜੋ ਟੌਪ ਦੇ ਡਾਕੂਮੈਂਟਸ ਹੁੰਦੇ, ਟੌਪ ਇਨਫੋਰਮੇਸ਼ਨ ਹੁੰਦੀ ਆ, ਇਹ ਡਿਪਾਰਟਮੈਂਟ ਆਫ ਡਿਫੈਂਸ ਇਹਨਾਂ ਦੇ ਕੋਲ ਹੁੰਦੀ ਆ ਤੇ ਉੱਥੇ ਇਹ ਜੌਬ ਕਰਦਾ ਸੀ। ਸੋ ਉਸ ਤੋਂ ਬਾਅਦ ਵੀ ਇਸ ਨੇ ਜਿਹੜੀ ਆ ਇੱਦਾਂ ਦੀ ਜਿਹੜੀ ਸ਼ਰਾਰਤ ਕੀਤੀ ਹੈਗੀ ਆ। ਨਿਊਯਾਰਕ ਟਾਈਮ ਨੇ ਇਹ ਵੀ ਰਿਪੋਰਟ ਕੀਤਾ ਵੀ ਜਿਹੜਾ ਜੈਕ ਆ ਇੱਕ ਡਿਸਕੌਰਡ ਗਰੁੱਪ ਹੈਗਾ ਆ, ਉਹਦਾ ਲੀਡਰ ਹੈਗਾ ਆ, ਜਿਹਦਾ ਨਾਂ ਠੱਗ ਸ਼ੇਖਰ ਸੈਂਟਰਲ ਕਰਕੇ ਹੈਗਾ ਆ। ਉਹਦੇ 20 ਤੋਂ ਲੈ ਕੇ 30 ਦੇ ਕਰੀਬ ਯੰਗ ਲੋਕ ਆ ਜੋ ਇਸ ਦੇ ਮੈਂਬਰ ਹੈਗੇ ਆ। ਪਰ ਹੈਰਾਨੀ ਦੀ ਗੱਲ ਇਹ ਆ ਵੀ ਜਦੋਂ ਹਾਈ ਲੈਵਲ ਦੀ ਸਿਕਿਉਰਿਟੀ ਕਲੀਅਰੈਂਸ ਇਹਦੀ ਹੋਈ ਤੇ ਉਸ ਟਾਈਮ ਜੋ ਫੈਡਰਲ ਗਵਰਨਮੈਂਟ ਆ ਉਹਨਾਂ ਨੂੰ ਕਿਉਂ ਨਹੀਂ ਪਤਾ ਚੱਲ ਸਕਿਆ ਵੀ ਇਹ ਆਲਰੇਡੀ ਇਸ ਗਰੁੱਪ ਦਾ ਮੈਂਬਰ ਹੈਗਾ। ਜੀ ਜੀ ਬਿਲਕੁਲ। ਸੋ ਦੇਖ ਰਹੇ ਹਾਂ ਵੀ ਇਸ ਦਿੱਖ ਦੇ ਵਿੱਚ ਹੁਣ ਮਾਰਜਰੀ ਟੇਲਰ ਗ੍ਰੀਨ ਵਰਗੀ ਜਿਹੜੀ ਆ ਉਹ ਆ ਗਈ ਆ। ਕਹਿੰਦੇ ਉਹ ਇਹ ਟਵਿਸਟ ਦੇਣ ਦੀ ਕੋਸ਼ਿਸ਼ ਕਰ ਰਹੀ ਆ ਕਿਉਂਕਿ ਚਿੱਟਾ ਆ, ਮਰਦ ਆ, ਕ੍ਰਿਸਚਨ ਆ, ਤੇ ਇਸ ਲਈ ਇਸ ਨੇ ਜਿਹੜਾ ਇਹ ਕੀਤਾ ਹੈ। ਸੋ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ ਵਿੱਚ ਆਪਾਂ ਨੂੰ ਪਤਾ ਆ ਵੀ ਇਹ ਬੜੀ ਬਰੀਕੀ ਦੇ ਨਾਲ ਤੇ ਬੜੀ ਅਹਿਮੀਅਤ ਦੇ ਨਾਲ ਜ਼ਰੂਰ ਦੇਖਿਆ ਜਾਂਦਾ ਆ। ਤੇ ਡਿਪਾਰਟਮੈਂਟ ਆਫ ਜਸਟਿਸ ਨੇ ਹੀ ਕਿਹਾ ਆ ਵੀ ਵਿਦਆਊਟ ਐਨੀ ਇੰਸੀਡੈਂਟ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਕਈ ਜਿਹੜੇ ਹੈਲੀਕਾਪਟਰ ਤੇ ਸਵਾਟ ਟੀਮ ਤੇ ਹੋਰ ਕਾਫੀ ਜ਼ਿਆਦਾ FBI ਦੇ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਫੌਜ ਵਾਲਾ ਹਿਸਾਬ ਆ ਉੱਥੇ ਬਣਿਆ ਪਿਆ ਸੀ। US ਏਅਰ ਫੋਰਸ ਦਾ ਜਿਹੜਾ ਨੈਸ਼ਨਲ ਗਾਰਡ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੀ ਇਨੀਸ਼ੀਅਲ ਅਪੀਅਰੈਂਸ US ਡਿਸਟ੍ਰਿਕਟ ਕੋਰਟ ਆਫ ਮੈਸਾਚੂਸੇਟਸ ਦੇ ਵਿੱਚ ਹੋਵੇਗੀ। ਅਟਰਨੀ ਜਨਰਲ ਜਿਹੜੇ ਮੈਰਿਕ ਗਾਰਲੈਂਡ ਆ ਉਹਨਾਂ ਨੇ ਇਸ ਦੇ ਬਾਰੇ ਦੱਸਿਆ। ਇਸੇ ਨੇ ਹੀ ਜਿਹੜਾ ਹਰਜੋਤ ਸਿੰਘ ਜੀ ਡਿਸਕੌਰਡ ਜਿਹੜੀ ਇੱਕ ਸਰਵਿਸ ਆ ਉਹਦੇ ਉੱਤੇ ਇੱਕ ਜਿਹੜੀ ਗੇਮਿੰਗ ਗਰੁੱਪ ਦੇ ਵਿੱਚ ਇਹ ਦਸਤਾਵੇਜ਼ ਲੈ ਕੇ ਗਏ ਆ। ਹੁਣ ਪੈਂਟਾਗਨ ਦੇ ਤੇ ਇੰਟੈਲੀਜੈਂਸ ਦੇ ਜਿਹੜੇ ਅਧਿਕਾਰੀ ਕਹਿ ਰਹੇ ਆ ਵੀ ਕੋਈ ਡਾਕੂਮੈਂਟ ਉੱਥੋਂ ਲੈ ਕੇ ਗਿਆ, ਉਹਨਾਂ ਨੇ ਉੱਥੇ ਪ੍ਰਿੰਟ ਕੱਢੇ, ਬਾਅਦ 'ਚ ਘਰੇ ਜਾ ਕੇ ਕਾਫੀ ਟੇਬਲ ਤੋਂ ਫੋਟੋਆਂ ਖਿੱਚ ਕੇ ਉਸ ਨੂੰ ਅਪਲੋਡ ਕੀਤਾ ਆ। ਸੋ ਇਹ ਬੜਾ ਹੀ ਇੱਕ ਗੰਭੀਰ ਮਸਲਾ ਇਸ ਟਾਈਮ ਬਣ ਚੁੱਕਾ ਹੈਗਾ ਆ। ਸੋ ਹੁਣ ਇਸ ਦੇ ਉੱਤੇ ਜਿਹੜੇ ਸਾਡੇ ਰਾਸ਼ਟਰਪਤੀ ਆ ਬਾਈਡਨ ਹੁਣੀ ਉਹ ਉੱਥੇ ਗਏ ਹੋਏ ਆਇਰਲੈਂਡ, ਉਹਦੇ ਉਹਨਾਂ ਨੂੰ ਸਵਾਲ ਜਿਹੜਾ ਉਹ ਪੁੱਛਿਆ ਗਿਆ ਤਾਂ ਉਸ ਦੇ ਵਿੱਚ ਕਹਿੰਦੇ ਵੀ ਇਸ ਦੇ ਵਿੱਚ ਫੁੱਲ ਬਲੋਨ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ। ਤੇ ਪਰ ਉਹ ਕਹਿੰਦੇ ਵੀ ਮੈਨੂੰ ਲੱਗਦਾ ਆ ਵੀ ਇਸ ਦੇ ਉੱਤੇ ਕੋਈ ਅਸਰ ਨਹੀਂ ਹੋਊਗਾ ਜਿਹੜਾ ਯੁੱਧ ਯੂਕਰੇਨ ਤੇ ਉਸ ਦੇ ਵਿੱਚ ਚੱਲ ਰਿਹਾ ਹੈਗਾ ਆ। ਪਰ ਯੂਕਰੇਨ ਨੇ ਇਸ ਦੇ ਵਿੱਚ ਇਹ ਇਸ਼ਾਰਾ ਕੀਤਾ ਸੀਗਾ ਵੀ ਇਹ ਇੰਟੈਲੀਜੈਂਸ ਲੀਕ ਹੋਣ ਦੇ ਨਾਲ ਉਹਨਾਂ ਦੇ ਯੁੱਧ ਲੜਨ ਦੀ ਜਿਹੜੀ ਇਸ ਟਾਈਮ ਰਣਨੀਤੀ ਆ ਉਸ ਉੱਤੇ ਅਸਰ ਪੈ ਸਕਦਾ ਹੈਗਾ ਆ। ਸੋ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਕਿੱਦਾਂ ਉੱਥੋਂ ਲੈ ਕੇ ਗਿਆ, ਕਿਵੇਂ ਇਹ ਸਾਰਾ ਕੁਝ ਹੋਇਆ,
ਉਸ ਦੇ ਬਾਰੇ ਜਿਹੜਾ ਆ ਚਰਚਾ ਜਿਹੜੀ ਆ ਉਹ ਹੁਣ ਤੇਜ਼ ਆ, ਉਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਸੀਰੀਆ ਤੇ ਸਾਊਦੀ ਅਰੇਬੀਆ ਇੱਕ ਵਾਰੀ ਫਿਰ ਉਹਨਾਂ ਨੇ ਆਪਣੇ ਕੌਂਸਲਰ ਸਰਵਿਸਿਜ਼ ਦੋਨਾਂ ਮੁਲਕਾਂ ਦੇ ਵਿੱਚ ਖੋਲ ਦਿੱਤੇ ਹੈਗੇ ਆ। 2012 ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨ ਸਾਊਦੀ ਅਰੇਬੀਆ ਤੇ ਸੀਰੀਆ ਦੇ ਵਿੱਚ ਖਤਮ ਹੋ ਗਿਆ ਸੀ। ਸਾਊਦੀ ਅਰੇਬੀਆ ਨੇ ਇਸ ਕਰਕੇ ਕੱਟ ਕੀਤੇ ਸੀ ਕਿ ਸੀਰੀਆ ਨੇ 2012 ਦੇ ਵਿੱਚ ਜੋ ਅਟੈਕ ਕੀਤਾ ਸੀ ਬਹੁਤ ਸਾਰੇ ਲੋਕਾਂ ਦੇ ਉੱਤੇ, ਤੇ ਉਸ ਟਾਈਮ ਜੋ ਇਹਨਾਂ ਦੀਆਂ ਜਿਹੜੀਆਂ ਆਪਸੀ ਰਿਸ਼ਤੇ ਸੀ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਟੁੱਟ ਗਏ ਸੀਗੇ। ਰਿਆਦ ਨੇ ਡਿਮਾਸਕਸ ਨੂੰ ਇਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਇੱਕ ਟਾਈਮ ਦੇ ਉੱਤੇ। ਐਲ ਅਸਾਦ ਵਾਸ਼ਰ ਜੋ ਉੱਥੇ ਦਾ ਲੀਡਰ ਹੈਗਾ ਉਹਦੇ ਜਿਹੜੇ ਓਪੋਨੈਂਟ ਸੀ, ਪ੍ਰੋਟੈਸਟਰ ਸੀਗੇ, ਉਹਨਾਂ ਨੂੰ ਸਪੋਰਟ ਕਰ ਰਹੇ ਸੀ ਸਾਊਦੀ ਅਰੇਬੀਆ ਵਾਲੇ। ਪਰ ਰੀਸੈਂਟਲੀ ਆਪਾਂ ਦੇਖਿਆ ਬਹੁਤ ਕੁਝ ਮਿਡਲ ਈਸਟ ਦੇ ਵਿੱਚ ਚੇਂਜ ਹੋ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਸਾਊਦੀ ਅਰੇਬੀਆ ਨੇ ਇਰਾਨ ਦੇ ਨਾਲ ਵੀ ਆਪਣੇ ਰਿਲੇਸ਼ਨ ਬਣਾ ਲਏ ਹੈਗੇ ਆ। ਹੁਣ ਇਹ ਪਤਾ ਚੱਲਿਆ ਆ ਕਿ ਸੀਰੀਆ ਤੇ ਸਾਊਦੀ ਅਰੇਬੀਆ ਨੇ ਦੋਨਾਂ ਮੁਲਕਾਂ ਨੇ ਇੱਕ ਦੂਜੇ ਦੇ ਮੁਲਕ ਦੇ ਵਿੱਚ ਕੌਂਸੂਲੇਟ ਆਪਣੇ ਖੋਲ ਦਿੱਤੇ ਆ। ਤੇ ਬੁੱਧਵਾਰ ਨੂੰ ਯਾਨੀ ਕਿ ਕੱਲ ਸੀਰੀਅਨ ਫੋਰਨ ਮਿਨਿਸਟਰ ਫਾਈਜ਼ਲ ਮੈਕਡੈਡ ਉਹ ਜੈਡਾ ਜੋ ਸਾਊਦੀ ਅਰੇਬੀਆ ਆ ਉੱਥੇ ਪਹੁੰਚਿਆ, ਤੇ ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ। 10 ਸਾਲਾਂ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਲੇਸ਼ਨ ਆ ਆਪਸ ਦੇ ਵਿੱਚ ਸੁਧਰੇ ਹੈਗੇ। ਜੀ ਜੀ ਹਰਜੋਤ ਸਿੰਘ ਜੀ, ਕੈਸ਼ ਐਪ ਦਾ ਜਿਹੜਾ ਮੇਨ ਸੀਗਾ ਲੀਡਰ ਕਹਿ ਸਕਦੇ ਆ, ਉਹਦਾ ਫਾਊਂਡਰ ਸੀਗਾ, ਉਸ ਦਾ ਕਤਲ ਹੋਇਆ ਸੀਗਾ ਬੌਬ ਲੀ ਦਾ। ਉਸ ਮਾਮਲੇ ਵਿੱਚ ਚਰਚਾ ਇਦਾਂ ਚੱਲੀ, ਦਿਖਾਇਆ ਇਦਾਂ ਗਿਆ ਵੀ ਲਾਅਲੈਸਨੈਸ ਜਿਹੜੀ ਉਹ ਚੱਲ ਰਹੀ ਆ। ਹੁਣ ਪੁਲਿਸ ਨੇ ਇੱਕ ਗ੍ਰਿਫਤਾਰੀ ਪਾਈ ਹੈ, ਇਸ ਦੇ ਵਿੱਚ 38 ਸਾਲਾਂ ਦਾ ਇੱਕ ਹੋਰ ਟੈਕ ਵਰਕਰ ਹੋ ਸਕਦਾ ਵੀ ਕਹਿੰਦੇ ਵੀ ਇਸ ਤੇ ਇਹਦੇ ਨਾਲ ਰੰਜਿਸ਼ ਜਿਹੜੀ ਉਹ ਰਹੀ ਹੋ ਸਕਦੀ ਆ, ਨੀਮਾ ਮੋਮੇਨੀ, ਉਸ ਨੂੰ ਗ੍ਰਿਫਤਾਰ ਕਰ ਲਿਆ। ਐਮਰੀਵਿਲ ਦਾ ਰਹਿਣ ਵਾਲਾ ਕੈਲੀਫੋਰਨੀਆ ਤੋਂ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਇੱਕ ਸਟਾਰਟਅਪ ਦਾ ਇਹ ਖੁਦ ਵੀ ਓਨਰ ਰਿਹਾ ਹੈ ਤੇ ਟੈਕਨੋਲੋਜੀ ਕੰਸਲਟੈਂਟ ਸੀਗਾ। ਜਿਹੜਾ ਕੈਸ਼ ਐਪ ਦਾ ਫਾਊਂਡਰ ਬੌਬ ਲੀ 43 ਸਾਲ ਜਿਸ ਦੀ ਉਮਰ ਸੀਗੀ, ਉਸ ਨੂੰ 4 ਅਪ੍ਰੈਲ ਨੂੰ ਸੈਨ ਫਰਾਂਸਿਸਕੋ ਦੇ ਸਿਟੀ ਸੈਂਟਰ ਦੇ ਨਜ਼ਦੀਕ ਸਟੈਬ ਵੂਨਡਸ ਦੇ ਨਾਲ ਜਿਹੜਾ ਅਨਕੌਂਸ਼ੀਅਸ ਪਾਇਆ ਗਿਆ ਸੀ। ਬਾਅਦ ਦੇ ਵਿੱਚ ਹਸਪਤਾਲ 'ਚ ਉਸ ਦੀ ਮੌਤ ਹੋ ਗਈ ਸੀ। ਹੁਣ ਦੱਸਿਆ ਗਿਆ ਆ ਵੀ ਇਹ ਜਿਹੜਾ ਮਿਸਟਰ ਮੋਮੇਨੀ ਆ, ਇਸ ਨੂੰ ਹੁਣ ਮਰਡਰ ਦੇ ਨਾਲ ਚਾਰਜ ਜਿਹੜਾ ਉਹ ਕੀਤਾ ਗਿਆ ਆ, ਸੈਨ ਫਰਾਂਸਿਸਕੋ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ। ਸੋ ਬਹੁਤਾ ਤਾਂ ਨਹੀਂ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਦੱਸਿਆ, ਪਰ ਮੰਨਿਆ ਹੀ ਜਾ ਰਿਹਾ ਵੀ ਟੈਕ ਵਰਕਰ ਇੱਕ ਦੂਜੇ ਨੂੰ ਇਹ ਦੋਨੋਂ ਜਿਹੜੇ ਆ ਉਹ ਜਾਣਦੇ ਜਿਹੜੇ ਉਹ ਹੋ ਸਕਦੇ। 2011 ਦੇ ਵਿੱਚ ਮੋਮੇਨੀ ਦੇ ਉੱਤੇ ਮਿਸ ਡਿਮੀਨਰ ਦੇ ਚਾਰਜਿਸ ਜਿਹੜੇ ਆ ਉਹ ਲਗਾਏ ਗਏ ਸੀਗੇ, ਤੇ ਜਿਹੜੇ ਕ੍ਰਿਮੀਨਲ ਰੈਕਰਡਸ ਜਿਹੜੇ ਉਸਦੇ ਉਹੀ ਸ਼ੋ ਕਰਦੇ ਆ। ਬਾਅਦ ਦੇ ਵਿੱਚ ਪਲੀ ਡੀਲ ਕਰਕੇ ਉਹ ਜਿਹੜਾ ਕੇਸ ਆ ਇਸ ਦਾ ਡਿਸਮਿਸ ਜਿਹੜਾ ਉਹ ਹੋ ਗਿਆ ਸੀਗਾ। ਪ੍ਰੋਸੀਕਿਊਟਰਸ ਇਸ ਨੂੰ ਵਿਦਆਊਟ ਬੇਲ ਹਿਰਾਸਤ ਦੇ ਵਿੱਚ ਰੱਖਣ ਲਈ ਮੰਗ ਕਰ ਰਹੇ ਆ, ਤੇ ਆਉਂਦੇ ਜਿਹੜੇ ਜੀ ਸ਼ੁੱਕਰਵਾਰ ਨੂੰ, ਕੱਲ ਨੂੰ ਇਨਫੈਕਟ, ਇਸ ਨੂੰ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਜੀ ਬਿਲਕੁਲ। ਸੋ ਇਹ ਬਿਜ਼ਨਸ ਜੈਲਸੀ ਵੀ ਹੋ ਸਕਦੀ ਆ। ਇਹ ਵੀ ਪਤਾ ਲੱਗਿਆ ਵੀ ਜਿਹੜਾ ਲੀ ਆ ਉਸਨੇ ਆਲਰੇਡੀ ਆਪਣੀ ਕੰਪਨੀ ਫਲੋਰੀਡਾ 'ਚ ਮੂਵ ਕਰ ਲਈ ਸੀ, ਤੇ ਉੱਥੇ ਉਹਨਾਂ ਨੇ ਘਰ ਵੀ ਲੈ ਲਿਆ ਸੀ। ਤੇ ਪਰ ਇੱਕ ਬਿਜ਼ਨਸ ਟ੍ਰਿਪ ਦੇ ਉੱਤੇ ਉਹ ਸੈਨ ਫਰਾਂਸਿਸਕੋ ਆਏ ਹੋਏ ਸੀ, ਜਿਸ ਟਾਈਮ ਦੇ ਉੱਤੇ ਇਹ ਵੀ ਇੱਕ ਆਪਾਂ ਉਹ ਇੰਜੀਨੀਅਰ ਹੀ ਕਹਿ ਸਕਦੇ ਹਾਂ, ਟੈਕਨੋਲੋਜੀ ਦੀ ਕੰਪਨੀ ਦਾ ਬੰਦਾ ਸੀ, ਜਿਸ ਨੇ ਉਹਨਾਂ ਨੂੰ ਜਿਹੜਾ ਚਾਕੂ ਦੇ ਨਾਲ ਮਾਰ ਦਿੱਤਾ ਹੈਗਾ ਆ। ਅਗਲੀ ਖਬਰ ਵੱਲ ਚਲੀਏ ਤੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਗਨਮੈਨ ਨੂੰ ਫੜਿਆ ਗਿਆ ਕਿਉਂਕਿ ਉਸ ਨੇ ਧਮਕੀ ਦਿੱਤੀ ਸੀ ਵੀ ਮੈਂ ਕੈਲੀਫੋਰਨੀਆ ਦੀ ਕੈਪੀਟਲ ਤੇ ਰੋਜ਼ਵਿਲ ਦੇ ਇੱਕ ਤੇ ਸਿਟਰਸ ਹਾਈਟਸ ਦੇ ਹਸਪਤਾਲ ਦੇ ਵਿੱਚ ਸ਼ੂਟਿੰਗ ਕਰਨ ਜਾ ਰਿਹਾ ਹੈਗਾ ਆ। ਜੈਕਸਨ ਪਿੰਨੇ ਨਾਮ ਦੇ ਬੰਦੇ ਨੂੰ ਜਦੋਂ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕੀਤੀ ਤੇ ਉਹਨਾਂ ਨੇ ਲੱਭਿਆ ਵੀ ਹੇਵਰਡ ਦਾ ਰਹਿਣ ਵਾਲਾ ਆ, ਤੇ 4 ਵਜੇ ਦੇ ਕਰੀਬ ਇਸ ਨੂੰ ਅੱਜ ਸ਼ਾਮੀ ਅਰੈਸਟ ਕਰ ਲਿਆ ਗਿਆ ਓਵਨ ਫਾਲਸਮ ਰੋਡ ਤੇ ਡਗਲਸ ਬੁਲੇਵਰਡ ਰੋਜ਼ਵਿਲ ਦੇ ਵਿੱਚ। ਇੱਕ ਟਾਈਮ ਦੇ ਉੱਤੇ ਤਾਂ ਕੈਲੀਫੋਰਨੀਆ ਦੀ ਕੈਪੀਟਲ ਬਿਲਡਿੰਗ ਜੋ ਆ ਉਸ ਨੂੰ ਵੀ ਜੋ ਆ ਬੰਦ ਕਰਨਾ ਪਿਆ, ਕਿਉਂਕਿ ਜਦੋਂ ਥ੍ਰੈਟ ਆਈ ਸੀ ਵੀ ਸ਼ੂਟਿੰਗ ਹੋ ਸਕਦੀ ਹੈ, ਇਸ ਕਰਕੇ ਲਾ ਐਨਫੋਰਸਮੈਂਟ ਨੇ ਜੋ ਕੈਪੀਟਲ ਆ ਉਸ ਨੂੰ ਬੰਦ ਕਰ ਦਿੱਤਾ ਸੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਅੱਜ ਇੱਕ ਟਾਈਮ ਦੇ ਉੱਤੇ ਜਿੰਨੇ ਵੀ ਉੱਥੇ ਸੀਗੇ ਪਹੁੰਚੇ ਹੋਏ ਅਸੈਂਬਲੀ ਮੈਂਬਰਸ, ਉਹਨਾਂ ਨੂੰ ਦੂਜੀ ਬਿਲਡਿੰਗ ਦੇ ਵਿੱਚ ਲੈ ਕੇ ਜਾਇਆ ਗਿਆ। CHP ਨੇ ਕਿਹਾ ਸੀਗਾ ਵੀ ਕ੍ਰੈਡੀਬਲ ਥ੍ਰੈਟ ਇੱਕ ਜਿਹੜਾ ਲੱਗ ਰਿਹਾ ਵੀ ਹੋ ਸਕਦਾ ਵੀ ਇਹ
ਹੋਵੇ। ਇਹ ਜਿਹੜਾ ਰੋਜ਼ਵੈਲ ਸਿਟਰਸਾਈਸ ਦੀਆਂ ਜਿਹੜੀਆਂ ਸ਼ੂਟਿੰਗਸ ਦੇ ਵਿੱਚ ਵੀ ਇਨਵੋਲਵ ਦੱਸਿਆ ਜਾਂਦਾ ਆ। ਕੁਛ ਹੀ ਚਿਰ ਬਾਅਦ ਇਹਦੇ ਪਿੱਕੇ ਦੀ ਜਿਹੜੀ ਫੋਟੋ ਆਈ ਸੀ, ਉਹ ਮਾਰਕੀਟ ਪਲੇਸ ਜਿਹੜੀ ਫੇਸਬੁੱਕ ਦੇ ਉੱਤੇ ਉਹ ਵਿਕਣ ਨੂੰ ਵੀ ਜਿਹੜਾ ਉਹ ਲਾ ਦਿੱਤਾ ਗਿਆ ਸੀਗਾ। ਸੋ ਇਸ ਦੀ ਜਿਹੜਾ ਹੇਵਰਡ ਤੋਂ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਉਸ ਨੂੰ ਜਿਹੜਾ ਉਹ ਲੱਭਿਆ ਜਾ ਰਿਹਾ ਹੈ ਤੇ ਸ਼ਾਇਦ ਗ੍ਰਿਫਤਾਰ ਵੀ ਜਿਹੜਾ ਉਹ ਕਰ ਲਿਆ ਹੋਵੇ ਕੈਪੀਟਲ ਨੂੰ ਜਿਹੜਾ ਉਹ ਥ੍ਰੈਟ ਦੇਣ ਦੇ ਮਾਮਲੇ 'ਚ। ਅਗਲੀ ਜਿਹੜੀ ਖਬਰ ਫਲੋਰੀਡਾ ਤੋਂ ਆ ਰਹੀ ਆ, ਉੱਥੋਂ ਦੀ ਜਿਹੜੀ GOP ਮੈਜੋਰਟੀ ਆ ਉਹਨਾਂ ਨੇ 6 ਵੀਕ ਅਬੋਰਸ਼ਨ ਬੈਨ ਆ ਉਸ ਨੂੰ ਪਾਸ ਕਰ ਦਿੱਤਾ ਹੈਗਾ ਆ। ਗਵਰਨਰ ਡਿਸੈਂਟਸ ਜਿਹੜੇ ਕਿ ਇਸ ਟਾਈਮ ਓਹਾਇਓ ਦੇ ਵਿੱਚ ਆਪਣਾ ਪ੍ਰਚਾਰ ਦੇ ਲਈ ਪਹੁੰਚੇ ਆ, ਜਦ ਕਿ ਪਿੱਛੇ ਜਿਹੜਾ ਜਿਹੜਾ ਫੋਰਡ ਲਾਡਰਡੇਲ ਜਿਹੜਾ ਆ ਉਹਦਾ 에ਅਰਪੋਰਟ ਤੇ ਉਹ ਜਿਹੜਾ ਇਲਾਕਾ ਆ ਉਹ ਪੂਰੀ ਤਰ੍ਹਾਂ once in 1000 ਈਅਰ ਜਿਹੜੀ ਫਲੱਡਿੰਗ ਤੋਂ ਪ੍ਰਭਾਵਿਤ ਆ, ਅਜੇ ਤੱਕ ਵਾਪਸ ਜਿਹੜੇ ਉਹ ਨਹੀਂ ਪਹੁੰਚੇ। ਕਹਿੰਦੇ ਵੀ ਡਿਸੈਂਟਸ ਜਿਹੜੇ ਇਸ ਅਬੋਰਸ਼ਨ ਬੈਨ ਨੂੰ ਸਪੋਰਟ ਕਰ ਸਕਦੇ ਆ। ਸੋ ਇਹ ਕਹਿੰਦੇ ਵੀ ਆਪਣੇ ਤਰ੍ਹਾਂ ਦਾ ਇੱਕ ਸਭ ਤੋਂ ਸਖਤ ਅਬੋਰਸ਼ਨ ਦੇ ਉਲਟ ਕਾਨੂੰਨ ਹੋ ਸਕਦਾ ਜਿਹੜਾ ਉਹ ਹੋਊਗਾ, ਤੇ ਹੁਣ ਜਿਹੜੇ ਗਵਰਨਰ ਡਿਸੈਂਟਸ ਆ ਇਸ ਨੂੰ ਪਾਸ ਕਰ ਸਕਦੇ ਹੈਗੇ ਆ। ਜਿਹੜੇ ਇਸ ਦੇ ਉੱਤੇ ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸਕੱਤਰ ਆ ਕਰੀਨ ਜੇਨ ਪੀਰ, ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਇਹ ਜਿਹੜਾ ਬੈਨ ਆ ਉਸ ਦੇ ਨਾਲ ਤਕਰੀਬਨ 15 ਮਿਲੀਅਨ ਜਿਹੜੀਆਂ ਔਰਤਾਂ ਆ ਉਹਨਾਂ ਦੀ ਜਿਹੜੀਆਂ ਰੀਪਰੋਡਕਟਿਵ ਏਜ ਦੇ ਵਿੱਚ ਹੈਗੀਆਂ ਆ ਉਹਨਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਹੋਊਗਾ। ਕਹਿੰਦੇ ਵੀ ਜਿਹੜੀਆਂ ਔਰਤਾਂ ਫਲੋਰੀਡਾ ਦੇ ਵਿੱਚ ਜਾ ਕੇ ਇਸ ਅਬੋਰਸ਼ਨ ਨੂੰ ਐਕਸੈਸ ਕਰਦੀਆਂ ਸੀ ਉਹਨਾਂ ਉੱਤੇ ਜਿਹੜਾ ਉਹ ਅਸਰ ਪਵੇਗਾ। ਸੋ ਹੁਣ ਦੇਖੋ ਅੱਗੇ ਉਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਹੈਗਾ ਆ, ਪਰ ਇੱਕ ਬਹੁਤ ਹੀ ਸਖਤ ਅਬੋਰਸ਼ਨ ਦੇ ਉਲਟ ਕਾਨੂੰਨ ਜਿਹੜਾ ਫਲੋਰੀਡਾ ਦੇ ਵਿੱਚ ਪਾਸ ਜਿਹੜਾ ਆ ਉਹ ਹੋ ਚੁੱਕਾ ਆ। ਦਸਤਕਾਂ ਦੀ ਸਿਰਫ ਗਵਰਨਰ ਦੀ ਉਹ ਜ਼ਰੂਰਤ ਹੈ। ਜੀ, ਅਗਲੀ ਖਬਰ ਵੱਲ ਚਲੀਏ। $22 ਬਿਲੀਅਨ ਦੋ ਜਿਹੜੀਆਂ ਬੈਂਕਾਂ ਫੇਲ ਹੋਈਆਂ ਅਮਰੀਕਾ ਦੇ ਵਿੱਚ, ਇੱਕ ਸਿਲੀਕਨ ਵੈਲੀ ਬੈਂਕ ਕੈਲੀਫੋਰਨੀਆ 'ਚ ਤੇ ਦੂਜੀ ਜਿਹੜੀ ਬੈਂਕ ਆ ਉਹ ਨਿਊਯਾਰਕ ਦੇ ਵਿੱਚ, ਦੋਨੋਂ ਹੀ ਫੇਲ ਹੋਈਆਂ। ਉਹਨਾਂ ਨੂੰ ਬਚਾਉਣ ਦੇ ਲਈ FDIC ਨੇ 22 ਜਿਹੜਾ ਆ ਬਿਲੀਅਨ ਡਾਲਰ ਦੇ ਕਰੀਬ ਮਨੀ ਸਪੈਂਡ ਕੀਤਾ ਤਾਂ ਕਿ ਲੋਕਾਂ ਦੇ ਪੈਸੇ ਨਾ ਮਰ ਜਾਣ, ਕਿਉਂਕਿ FDIC ਸਿਰਫ $2.5 ਲੱਖ ਤੱਕ ਹੀ ਇੰਸ਼ੋਰਡ ਕਰਦਾ ਹੈਗਾ ਆ। ਹੁਣ ਇਹ ਸਾਰੇ ਕਾਸੇ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਬੈਂਕਾਂ ਆ ਉਹ ਚਿੰਤਾ ਉਹਨਾਂ ਨੂੰ ਇਹ ਖਾ ਰਹੀ ਆ ਵੀ FDIC ਨੇ ਇਹ ਕਿਹਾ ਆ ਵੀ ਇਹ ਅਸੀਂ ਉਹ ਪੈਸੇ ਵਾਪਸ ਲੈਣੇ ਆ, ਅਸੀਂ ਉਹ ਬੈਂਕਾਂ ਤੋਂ ਪੈਸੇ ਲਵਾਂਗੇ, ਕਿਉਂਕਿ ਜਿਹੜਾ ਬੈਂਕਾਂ ਦਾ ਵੱਡਾ ਪੂਲ ਹੈਗਾ ਆ। ਸੋ ਜਿਹੜੀਆਂ ਛੋਟੀਆਂ ਕਮਿਊਨਿਟੀ ਬੈਂਕਸ ਹੈਗੀਆਂ ਆ ਉਹ ਬੜੀਆਂ ਫਿਕਰ 'ਚ ਆ ਵੀ ਅਸੀਂ ਤਾਂ ਅੱਗੇ ਉਹਨਾਂ ਨੂੰ ਇੰਨੇ ਪੈਸੇ ਦਿੰਦੇ ਆ। ਇੱਕ ਮੋਂਟਾਨਾ ਦੀ ਫਰੀडम ਬੈਂਕ ਆ, ਵੀ ਕਿਸ ਤਰ੍ਹਾਂ ਉਹ ਇੱਕ ਬੰਦੇ ਨੇ ਆਪਣੀ ਬੇਸਮੈਂਟ ਸ਼ੁਰੂ ਕੀਤੀ, ਫਿਰ ਉਹ ਟ੍ਰੇਲਰ 'ਚ ਗਿਆ, ਫਿਰ ਉਸਨੇ ਇੱਕ ਵੱਡੀ ਬਿਲਡਿੰਗ ਲਈ ਡਾਊਨਟਾਊਨ ਦੇ ਵਿੱਚ, ਤੇ ਹੁਣ ਉਹ ਸਿਰਫ ਜਿਹੜੇ ਲੋਕਲ ਉਹਨਾਂ ਦੇ ਬਿਜ਼ਨੈਸਸ ਹੈਗੇ ਸਮਾਲ ਉਹਨਾਂ ਨੂੰ ਜਿਹੜੇ ਸਪੋਰਟ ਕਰਦੇ, ਨਾ ਕਿ ਸਿਲੀਕਨ ਵੈਲੀ ਬੈਂਕ ਜਾਂ ਸਿਗਨੇਚਰ ਬੈਂਕ ਵਰਗੇ ਜਿਹੜੇ ਬਿਜ਼ਨੈਸਸ ਵੱਡੀਆਂ ਟੈਕ ਕੰਪਨੀਆਂ ਸੀਗੀਆਂ। ਤੇ ਉਹ ਕਹਿੰਦੇ ਵੀ $1,30,000 ਅਸੀਂ FDIC ਨੂੰ ਐਵਰੀ ਈਅਰ ਦਿੰਦੇ ਹੈਗੇ ਆ, ਜੋ ਡਿਪੋਜ਼ਿਟ ਇੰਸ਼ੋਰੈਂਸ ਦੇ ਲਈ, ਜਿਸ ਤਰ੍ਹਾਂ FDIC ਇੰਸ਼ੋਰ ਕਰਦੀ ਹੈਗੀ ਆ। ਤੇ ਜੇ ਹੁਣ ਇਹ $22 ਬਿਲੀਅਨ ਵੱਖ-ਵੱਖ ਬੈਂਕਾਂ ਦੇ ਉੱਤੇ ਲਾਇਆ ਗਿਆ ਪੈਸੇ ਕਲੈਕਟ ਕਰਨ ਨੂੰ FDIC ਵੱਲੋਂ, ਤੇ ਉਹ ਉਹਨਾਂ ਦਾ ਜਿਹੜਾ ਪ੍ਰੋਫਿਟ ਜਾਂ ਉਹਨਾਂ ਨੂੰ ਲਾਸ ਬਹੁਤ ਜ਼ਿਆਦਾ ਹੋਊਗਾ। ਸੋ ਇਹ ਹਜੇ ਤੱਕ ਡਿਸਾਈਡ ਨਹੀਂ ਕੀਤਾ ਗਿਆ ਵੀ ਕਿਹੜੀਆਂ ਬੈਂਕਾਂ ਦੇ ਉੱਤੇ ਇਹ ਜਿਹੜਾ ਐਕਸਟਰਾ ਫਾਈਨ ਜਾਂ ਫੰਡ ਕਹਿ ਸਕਦੇ ਆ ਉਹ ਲਾਇਆ ਜਾਊਗਾ ਤਾਂ ਕਿ ਉਹ $22 ਬਿਲੀਅਨ FDIC ਆਪਣਾ ਕਲੈਕਟ ਕਰ ਸਕੇ। ਪਰ ਛੋਟੀਆਂ ਬੈਂਕਾਂ ਇਸ ਮਾਮਲੇ ਦੇ ਵਿੱਚ ਕਾਫੀ ਚਿੰਤਾ ਵਿੱਚ ਹੈਗੀਆਂ। ਜੀ, ਅਗਲੀ ਜਿਹੜੀ ਗੱਲ ਕਰਦੇ ਚਾਹੀਏ, ਐਂਟੀਓਕ ਦੇ ਜਿਹੜਾ ਗੈਂਗ ਯੂਨਿਟ ਆ ਉਸ ਦੇ ਨਵੇਂ ਟੈਕਸਟ ਮੈਸੇਜ ਸਾਹਮਣੇ ਆਏ ਆ, ਜਿਸ ਵਿੱਚ ਕਹਿੰਦੇ ਵੀ ਇਹ ਜਿਹੜੇ ਐਂਟੀਓਕ ਗੈਂਗ ਯੂਨਿਟ ਦੇ ਜਿਹੜੇ ਮੈਂਬਰਸ ਆ ਇਹ ਇੱਕ ਦੂਜੇ ਨੂੰ ਵੱਧ ਚੜ ਕੇ ਕਹਿ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਸਸਪੈਕਟ ਹੈਗੇ ਆ ਉਹਨਾਂ ਨੂੰ ਉਹ ਇੰਜਰ ਕਰ ਰਹੇ ਹੈਗੇ ਆ। ਕਹਿੰਦੇ ਵੀ ਉਹਨਾਂ ਦੇ ਸਿਰਾਂ ਨੂੰ ਜਿੱਦਾਂ ਫੀਲਡ ਗੋਲ ਨੂੰ ਕਿੱਕ ਕਰੀਦਾ ਆ ਉਸ ਤਰੀਕੇ ਦੇ ਨਾਲ ਕਿਕਿੰਗ ਜਿਹੜੀ ਉਹ ਕੀਤੀ ਜਾ ਰਹੀ ਆ। ਅਫਸਰ ਇੱਕ ਦੂਜੇ ਨੂੰ ਕਹਿ ਰਹੇ ਸੀਗੇ ਗਲੈਡ ਯੂ ਆਰ ਹੈਵਿੰਗ ਫਨ। ਇਹ ਜਿਹੜੇ ਨਵੇਂ ਟੈਕਸਟ ਮੈਸੇਜ ਆ ਉਹ ਸਾਹਮਣੇ ਆਏ ਆ ਐਂਟੀਓਕ ਦੇ ਲਾਅ ਇਨਫੋਰਸਮੈਂਟ ਆਫਿਸਰਸ ਦੇ ਦਰਮਿਆਨ ਜਿਹੜੇ ਆ ਉਹਨਾਂ ਦਾ ਇਹ ਖੁਲਾਸਾ ਹੋਇਆ ਹੈਗਾ ਆ। ਸੋ ਇਹਦੇ ਵਿੱਚ ਕਈ ਜਿਹੜੇ ਚਿੱਟੇ ਮੂਲ ਦੇ ਅਫਸਰ ਇਹ ਕਹਿ ਰਹੇ ਆ ਜਿਹੜੇ ਕਾਲੇ ਮੂਲ ਦੇ ਲੋਕਾਂ ਨੂੰ ਗੁਰਿੱਲਾ ਜਿਹੜੇ ਸ਼ਬਦ ਆ ਉਹ ਕਹਿ ਕੇ ਜਿਹੜਾ ਉਹ ਵਰਤਿਆ ਜਾ ਰਿਹਾ, ਤੇ ਕਹਿੰਦੇ ਵੀ ਉਹ ਟਾਰਗੇਟ ਕਰ ਰਹੇ ਸੀਗੇ ਬਲੈਕ ਮੈਨ ਜਿਹੜੇ ਆ ਉਹਨਾਂ ਨੂੰ
ਵਾਇਲੈਂਸ ਦੇ ਨਾਲ। ਸੋ ਆਫਿਸਰ ਐਰਿਕ ਰਾਮਬੋ ਉਹਨੇ ਜਿਹੜੀਆਂ ਕਹਿੰਦੇ ਵੀ ਪਿਕਚਰਸ ਵੀ ਸ਼ੇਅਰ ਕੀਤੀਆਂ ਕਿਸ ਤਰੀਕੇ ਦੇ ਨਾਲ ਉਹ ਹਸਪਤਾਲ ਦੇ ਵਿੱਚ 2 ਲੋਕਾਂ ਜਿਹੜੇ ਜ਼ਖਮੀ ਹੋ ਕੇ ਉੱਥੇ ਪਹੁੰਚੇ ਹੋਏ ਆ ਤੇ ਉਹਦੇ ਵਿੱਚ ਹੀ ਇਹ ਬ੍ਰੈਗ ਕਰ ਰਹੇ ਸੀਗੇ ਵੀ ਮੈਂ ਇਹਨਾਂ ਦੇ ਸਿਰਾਂ ਨੂੰ ਫੀਲਡ ਗੋਲ ਵਾਂਗ ਕਿੱਕਾਂ ਜਿਹੜੀਆਂ ਉਹ ਮਾਰੀਆਂ ਹੈਗੀਆਂ। ਸੋ ਹੁਣ ਇਸ ਕਰਕੇ ਐਂਟੀਓਕ ਦਾ ਇਹ ਜਿਹੜਾ ਗੈਂਗ ਯੂਨਿਟ ਆ ਉਹ ਇਸ ਟਾਈਮ ਵਿਵਾਦਾਂ ਦੇ ਵਿੱਚ ਘਿਰਿਆ ਆ ਤੇ ਨਵੇਂ ਜਿਹੜੇ ਇਹ ਟੈਕਸਟ ਮੈਸੇਜ ਹੁਣ ਰਿਲੀਜ਼ ਹੋਏ ਆ ਉਹ ਇਸ ਚੀਜ਼ ਦੇ ਨੂੰ ਇੱਕ ਹਿਸਾਬ ਦੇ ਨਾਲ ਪੱਕਿਆਂ ਕਰ ਰਹੇ ਆ ਵੀ ਇਹਨਾਂ ਦਾ ਵਰਤਾਰਾ ਇਹਨਾਂ ਜਿਹੜੇ ਸਸਪੈਕਟਸ ਦੇ ਨਾਲ ਕਾਫੀ ਅਣਮਨੁੱਖੀ ਜਿਹੜਾ ਵਰਤਾਰਾ ਉਹ ਰਿਹਾ ਹੈਗਾ। ਟੈਸਲਾ ਨੇ ਇਹ ਡਿਨਾਈ ਕੀਤਾ ਆ ਵੀ ਉਹਨਾਂ ਨੇ ਆਪਣੇ ਵਰਕਰਸ ਨੂੰ ਸਟਾਪ ਕੀਤਾ ਆ ਰੇਸ ਡਿਸਕ੍ਰਿਮੀਨੇਸ਼ਨ ਕੇਸ ਫਾਈਲ ਕਰਨ ਤੋਂ। ਕੈਲੀਫੋਰਨੀਆ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ 2 ਕਾਲੇ ਮੂਲ ਦੇ ਵਰਕਰਸ ਨੇ ਟੈਸਲਾ ਦੇ ਅਗੇਂਸਟ ਕੇਸ ਫਾਈਲ ਕੀਤਾ ਸੀ ਵੀ ਕਿਸ ਤਰ੍ਹਾਂ ਉਹਨਾਂ ਦੇ ਨਾਲ ਜੋ ਉਹ ਕੰਮ ਕਰਦੇ ਸੀ ਟੈਸਲਾ ਦੀ ਫੈਕਟਰੀ ਜੋ ਫਰੀਮੌਂਟ ਦੇ ਵਿੱਚ ਆ ਤੇ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਵੱਖ-ਵੱਖ ਟਾਈਮ ਦੇ ਉੱਤੇ ਕੀਤੀ ਗਈ ਸੀ ਤੇ ਉਹ ਇੱਕ ਸਿਵਲ ਲਾਸੂਟ ਦੇ ਵਿੱਚ ਕਾਫੀ ਵੱਡਾ ਅਮਾਉਂਟ ਵੀ ਜਿੱਤ ਗਏ ਸੀਗੇ। ਫੈਡਰਲ ਜੂਰੀ ਨੇ ਸੈਨ ਫਰਾਂਸਿਸਕੋ ਦੇ ਵਿੱਚ $3.2 ਮਿਲੀਅਨ ਦੇ ਡੈਮੇਜਸ ਇਹ 2 ਕਾਲੇ ਮੂਲ ਦੇ ਜੋ ਸਾਬਕਾ EMPLOYEE ਸੀ ਫਰੀਮੌਂਟ ਫੈਕਟਰੀ 'ਚ ਕੰਮ ਕਰਦੇ ਸੀ ਉਹਨਾਂ ਨੂੰ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਇਹ ਡੈਮੇਜਸ ਦਿੱਤੇ ਸੀ। $3.2 ਮਿਲੀਅਨ ਦਾ ਉਹ ਕਲੇਮ ਕਰ ਸਕਦੇ ਹੈਗੇ ਆ। ਕੈਲੀਫੋਰਨੀਆ ਸਿਵਲ ਰਾਈਟ ਡਿਪਾਰਟਮੈਂਟ ਨੇ ਲਾਸੂਟ ਫਾਈਲ ਕੀਤਾ ਸੀ ਟੈਸਲਾ ਦੇ ਅਗੇਂਸਟ ਵੀ ਉਹਨਾਂ ਨੇ ਵਾਇਲੇਟ ਕੀਤੇ ਹੈਗੇ ਲਾਜ਼ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੇ ਤੇ ਕਾਊਂਟਰ ਸੂ ਕੀਤਾ ਸੀ ਏਜੰਸੀ ਨੂੰ ਤੇ ਟੈਸਲਾ ਨੂੰ ਇੱਕ ਹੋਰ ਲਾਸੂਟ ਜਿਹੜਾ ਆ ਉਹ ਉਹਨਾਂ ਦੇ ਅਗੇਂਸਟ ਫਾਈਲ ਕੀਤਾ ਗਿਆ ਆ ਅੱਜ ਤੇ ਕਿਉਂਕਿ ਕਹਿੰਦੇ ਵੀ ਕਾਰਾਂ ਦੇ ਕੈਮਰੇ ਦੇ ਵਿੱਚ ਉਹਨਾਂ ਨੇ ਇਦਾਂ ਦੇ ਜੋ ਕਸਟਮਰਸ ਦੀਆਂ ਵੀਡੀਓਜ਼ ਕੈਪਚਰ ਕੀਤੀਆਂ ਹੈਗੀਆਂ ਜਿਹਦੇ ਵਿੱਚ ਇਹ ਪਤਾ ਚੱਲਦਾ ਵੀ ਉੱਥੇ ਡਿਸਕ੍ਰਿਮੀਨੇਸ਼ਨ ਹੁੰਦੀ ਆ। ਜੀ ਜੀ ਅਗਲੀ ਜਿਹੜੀ ਹਜ਼ਰਤ ਦੀ ਗੱਲ ਕਰਦੇ ਜਾਈਏ ਕਹਿੰਦੇ ਸਟਾਕਟਨ ਹਾਈ ਸਕੂਲ ਸਟੂਡੈਂਟ ਜਿਹੜਾ ਆਫ ਕੈਂਪਸ ਸ਼ੂਟਿੰਗ ਦੇ ਵਿੱਚ ਮਾਰਿਆ ਗਿਆ ਆ ਉਸ ਦੀ ਆਇਡੈਂਟੀਫਿਕੇਸ਼ਨ ਸ਼ਨਾਖਤ ਕਰ ਲਈ ਗਈ ਆ। ਥਾਈ ਖਿਨ ਨਾਂ ਦਾ ਇਹ 17 ਸਾਲਾਂ ਦਾ ਮੁੰਡਾ ਸੀਗਾ ਸੀਜ਼ਰ ਸ਼ਾਵੇਜ਼ ਹਾਈ ਸਕੂਲ ਦਾ ਜਿਹੜਾ ਆਫ ਕੈਂਪਸ ਬੀਤੇ ਬੁੱਧਵਾਰ ਨੂੰ ਕੱਲ ਜਿਹੜੀ ਸ਼ੂਟਿੰਗ ਹੋਈ ਸੀ ਉਸ ਵਿੱਚ ਮਾਰਿਆ ਗਿਆ ਆ। ਸੈਨ ਮਕੀਨ ਕਾਊਂਟੀ ਮੈਡੀਕਲ ਐਗਜ਼ਾਮੀਨਰ ਨੇ ਇਹਨਾਂ ਦੀ ਇਸ ਦੀ ਜਿਹੜੀ ਉਹ ਸ਼ਨਾਖਤ ਕੀਤੀ ਹੈ। ਕਹਿੰਦੇ ਵੀ ਖਿਨ ਬਾਸਕਟਬਾਲ ਖੇਡ ਰਿਹਾ ਸੀਗਾ ਯੂਨਿਟੀ ਪਾਰਕ ਦੇ ਵਿੱਚ ਜਦੋਂ ਇੱਕ ਹੋਰ ਨੌਜਵਾਨ ਟੀਮ ਜਿਹੜਾ ਉੱਥੇ ਆਇਆ ਤੇ ਇਹ ਜਿਹੜੇ 2 ਸਸਪੈਕਟ ਸੀ ਉਸ ਨੇ ਰੌਬ ਕੀਤਾ ਇੱਕ ਪਰਸਨ ਨੂੰ ਤੇ ਇਹ ਜਿਹੜੀ ਰੌਬਰੀ ਆ ਬਾਅਦ ਦੇ ਵਿੱਚ ਲੜਾਈ ਦਾ ਰੂਪ ਅਖਤਿਆਰ ਕਰ ਗਈ ਜਿਸ ਦੌਰਾਨ ਥਾਈਕਿਨ ਦੇ ਲੱਗੀ ਜਦ ਰੋਕ ਨੂੰ ਕੋਸ਼ਿਸ਼ ਕੀਤੀ ਸੀਗੀ। ਸੋ ਦੂਜਾ ਵਿਕਟਮ ਜਿਹੜਾ ਦੱਸਿਆ ਜਾਂਦਾ ਪੀੜਤ ਉਹ ਵੀ ਸਕੂਲ ਡਿਸਟ੍ਰਿਕਟ ਅਫੀਸ਼ੀਅਲਸ ਨੇ ਦੱਸਿਆ ਵੀ ਸੀਜ਼ਰ ਸ਼ਾਵੇਜ਼ ਹਾਈ ਸਕੂਲ ਦਾ ਹੀ ਵਿਦਿਆਰਥੀ ਸੀਗਾ। ਉਹ ਪਿਸਟਲ ਉਸਨੇ ਵਿਪ ਕੀਤੀ ਸੀਗੀ ਤੇ ਹੁਣ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਇਹ ਸਰਵਾਈਵ ਜਿਹੜਾ ਕਹਿੰਦੇ ਵੀ ਦੂਜਾ ਮੁੰਡਾ ਤਾਂ ਉਹ ਕਰ ਜਾਊਗਾ। ਸੋ ਕਹਿੰਦੇ ਵੀ ਦੋਨੋਂ ਜੂਨੀਅਰ ਸੀਗੇ ਵਿਕਟਮ ਜਿਹੜੇ ਆ ਸੀਜ਼ਰ ਸ਼ਾਵੇਜ਼ ਹਾਈ ਸਕੂਲ ਦੇ ਸਟਾਕਟਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸਪੋਕਸ ਪਰਸਨ ਨੇ ਜਿਹੜਾ ਉਹ ਦੱਸਿਆ। ਮਾੜੀ ਗੱਲ ਆ ਜਿਹੜਾ ਹਰਜੋਤ ਸਿੰਘ ਜੀ ਵੀ ਸਕੂਲ ਤੋਂ ਬਾਹਰ ਜਾ ਕੇ ਵੀ ਜਿਹੜੇ ਨਿਆਣੇ ਆਪਸ 'ਚ ਲੜ ਕੇ ਬਾਅਦ 'ਚ ਗੋਲੀ ਕਾਂਡਾਂ ਨੂੰ ਇੱਦਾਂ ਜਿਹੜਾ ਉਹ ਅੰਜਾਮ ਦੇ ਰਹੇ ਆ ਤੇ ਕਿਸੇ ਘਰ ਦਾ ਜਿਹੜਾ ਚਿਰਾਗ ਆ ਉਹ ਬੁਝ ਗਿਆ। ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਬੇ ਏਰੀਏ ਦੇ ਵਿੱਚ ਹਾਈਵੇਜ਼ ਦੇ ਉੱਤੇ ਕਾਫੀ ਸ਼ੂਟਿੰਗਸ ਹੋ ਰਹੀਆਂ ਹੈਗੀਆਂ। ਪਿਛਲੇ ਦਿਨਾਂ ਦੇ ਦੌਰਾਨ ਇਹ ਮਿਲਪੀਟਸ ਦੇ ਵਿੱਚ ਹਾਈਵੇ 880 ਦੇ ਉੱਤੇ ਇੱਕ ਸ਼ੂਟਿੰਗ ਹੋਈ ਜਿਹਦੇ ਨਾਲ 5 ਸਾਲਾਂ ਦੀ ਜਿਹੜੀ ਬੱਚੀ ਸੀ ਅਲਾਇਨ ਕ੍ਰਿਸਟੋਮੋਟੋ ਕਰਕੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਤੇ ਬਹੁਤ ਲੰਮਾ ਸਮਾਂ ਹਾਈਵੇ 880 ਬੰਦ ਰਿਹਾ। ਜੇ ਰਿਪੋਰਟਸ ਆਪਾਂ ਤੁਹਾਨੂੰ ਦੱਸਦੇ ਜਾਈਏ 2019 ਤੋਂ ਲੈ ਕੇ 2021 ਤਾਈਂ ਆਲਾਮੀਡਾ ਕਾਉਂਟੀ ਦੇ ਹਾਈਵੇਜ਼ ਤੇ 165 ਸ਼ੂਟਿੰਗਸ ਹੋਈਆਂ। ਕੰਟਰਾ ਕੋਸਟਾ 'ਚ 85, ਸਲਾਨੋ 'ਚ 48, ਸੈਂਟਾ ਕਲਾਰਾ 'ਚ 40, ਸੈਨ ਫਰਾਂਸਿਸਕੋ 'ਚ 30 ਤੇ ਸੈਨ ਮਟੇਓ ਦੇ ਵਿੱਚ 10 ਸ਼ੂਟਿੰਗਸ ਹੋਈਆਂ ਹੈਗੀਆਂ। ਸੋ ਇਹ ਬੜਾ ਖਤਰਨਾਕ ਟ੍ਰੈਂਡ ਆ ਵੀ ਬੰਦਾ ਆਪਣੀ ਕਾਰ ਦੇ ਵਿੱਚ ਜਾ ਰਿਹਾ ਪਰਿਵਾਰ ਦੇ ਨਾਲ ਤੇ ਪਤਾ ਨਹੀਂ ਕਿਹੜੇ ਬੇਵਕੂਫ ਨੇ ਜਿਹੜੀ ਡਰਾਈਵ ਬਾਈ ਸ਼ੂਟਿੰਗ ਕਰ ਦੇਣੀ ਆ ਤੇ ਉਹ ਆਮ ਬੰਦਾ ਜਿਹੜਾ ਉਹਦੇ ਵਿੱਚ ਰਗੜਿਆ ਜਾਂਦਾ ਹੈ। ਜੀ ਜੀ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਹੈ ਜਾਣ ਤੋਂ ਪਹਿਲਾਂ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨ ਅੱਜ 383 ਪੁਆਇੰਟ ਵੱਧ ਕੇ 34,029 ਦੇ ਉੱਤੇ ਬੰਦ ਹੋਇਆ। S&P ਜਿਹੜਾ 54 ਪੁਆਇੰਟ ਵੱਧ ਕੇ 4146
ਨੈਸਡੈਕ 237 ਪੁਆਇੰਟ ਵੱਧ ਕੇ 12,166 ਤੇ। ਸੋਨੇ ਦਾ ਭਾਅ $2,057 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ। 10 ਈਅਰ ਯੀਲਡ 3.44%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 30,743 ਤੇ ਇਥੀਰੀਅਮ $2,097 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 68 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 33 ਸੈਂਟ। ਜੀ ਬਿਲਕੁਲ। ਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ। ਪੰਜਾਬ ਦੇ ਵਿੱਚ ਉੱਧਰ 14 ਤਰੀਕ ਜਿਹੜੀ ਉਹ ਹੋ ਚੁੱਕੀ, ਆਪਣੇ ਇੱਥੇ ਅਜੇ 13 ਹੀ ਆ ਉੱਦਾਂ। ਤੇ 13 14 ਦੋਨੇ ਦਿਨ, ਕੱਲ੍ਹ ਦਾ ਦਿਨ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਖਾਲਸਾ ਪੰਥ ਦਾ ਸਾਜਨਾ ਦਿਵਸ, ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਆ। ਆਉਂਦੇ ਵੀਕਐਂਡ ਦੇ ਉੱਤੇ ਕਈ ਥਾਵਾਂ ਦੇ ਉੱਤੇ ਜਿਹੜੇ ਸਮਾਗਮ ਉਹ ਹੋਣਗੇ। 2 ਨਗਰ ਕੀਰਤਨ ਨੇ, ਇੱਕ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ ਤੇ ਇੱਕ ਸੈਲਮਾ ਜਿਹੜਾ ਆ ਗੁਰੂ ਘਰ ਵਿਖੇ। ਸੋ ਜਿਹੜੇ ਵੀ ਸੰਗਤਾਂ ਆ ਦੋਨੋਂ ਥਾਈਂ ਜਿਹੜਾ ਵੀ ਨਜ਼ਦੀਕ ਪੈਂਦਾ ਉਹਨਾਂ ਨਗਰ ਕੀਰਤਨਾਂ 'ਚ ਹਾਜ਼ਰੀਆਂ ਜਿਹੜੀਆਂ ਉਹ ਜ਼ਰੂਰ ਭਰਿਓ ਜੀ। ਤੇ ਸਾਡੇ ਵੱਲੋਂ, ਸਾਡੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਜਾਂਦੇ ਵੀ ਦੱਸਦੇ ਜਾਈਏ ਵੀ ਜਿਹੜੇ ਸ਼ਾਮਾਂ ਦੇ ਪ੍ਰੋਗਰਾਮ ਆ ਉਹ ਪਿਛਲੇ ਵੀਕ ਤੋਂ ਹੀ ਸਟਾਕਟਨ ਗੁਰਦੁਆਰਾ ਸਾਹਿਬ ਜਿੱਥੇ ਨਗਰ ਕੀਰਤਨ ਹੋਣੇ ਆ ਉੱਥੋਂ ਗੁਰਦੁਆਰਾ ਸਾਹਿਬ ਤੋਂ ਲਾਈਵ ਚੱਲਦੇ ਹੈਗੇ ਜੀ। ਇੱਥੇ ਹੀ ਹੁਣ ਇਜਾਜ਼ਤ ਹੈ। ਸਭ ਨੇ ਪਿਆਰ ਭਰੀ ਨੇ ਕੀ ਸਤਿ ਸ਼੍ਰੀ ਸਤਿ ਅਕਾਲ। ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।